ਚੀਨ ਦੇ ਕੌਮੀ ਦਿਹਾੜ ਉੱਤੇ ਲਾਹੌਰ ਵਿੱਚ ਚੀਨ ਦੇ ਕੌਂਸਲੇਟ ਜਨਰਲ ਨੂੰ ਇਲਿਆਸ ਘੁੰਮਣ ਨੇ ਭਰਵੀਂ ਮੁਬਾਰਕਬਾਦ ਅਤੇ ਵਧਾਈ ਦਿੱਤੀ ਅਤੇ ਉਹਦੇ ਨਾਲ ਹੀ ਉਹਨਾਂ ਪੰਜਾਬੀ ਪੱਗ ਅਤੇ ਪੰਜਾਬੀ ਪਰਨਾ ਚੀਨ ਦੇ ਕੌਂਸਲੇਟ ਜਨਰਲ ਨੂੰ ਪਵਾਇਆ ਅਤੇ ਇਹਦੇ ਨਾਲ ਹੀ ਪੰਜਾਬ ਦੇ ਵਜ਼ੀਰੇ ਤਾਲੀਮ ਐਜੂਕੇਸ਼ਨ ਮਨਿਸਟਰ ਮਨਸੂਰ ਕਾਦਰ ਨੂੰ ਵੀ ਪੰਜਾਬੀ ਪੱਗ ਅਤੇ ਪੰਜਾਬੀ ਪਰਨਾ ਪਵਾਇਆ। ਅਤੇ ਇੱਥੇ ਬਿਆਨ ਦਿੰਦਿਆਂ ਇਲਿਆਸ ਘੁੰਮਣ ਨੇ ਕਿਹਾ ਕਿ ਜੇ ਪਾਕਿਸਤਾਨ ਨੇ ਮੁਆਸ਼ੀ ਬੁਹਰਾਨ ਜਿਹੜਾ ਸਾਡਾ ਇਕਨੋਮਿਕ ਕ੍ਰਾਈਸਿਸ ਚੱਲਦਾ ਪਿਆ ਉਹਦੇ ਤੋਂ ਨਿਕਲ ਕੇ ਤਰੱਕੀ ਕਰਨੀ ਹੈ ਅਤੇ ਇੱਕ ਹੀ ਰਾਹ ਰਹਿ ਜਾਂਦਾ ਹੈ ਕਿ ਜਿਵੇਂ ਚੀਨ ਨੇ ਤਰੱਕੀ ਕੀਤੀ ਹੈ ਆਪਣੀ ਜ਼ਬਾਨ ਲੋਕਾਂ ਦੀ ਜ਼ਬਾਨ ਚੀਨੀ ਨੂੰ ਅਹਿਮੀਅਤ ਦੇ ਕੇ ਔਰ ਉਹਨਾਂ ਦਾ ਹਰ ਕੰਮ ਉਹਨਾਂ ਦੀ ਜ਼ਬਾਨ ਦੇ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਵਿੱਚ 70% ਤੋਂ ਵੱਧ ਲੋਕਾਂ ਦੀ ਸਿਰਫ ਪੰਜਾਬ ਹੀ ਨਹੀਂ, ਅਗਰ ਤੁਸੀਂ KPK ਵੇਖ ਲਓ, ਸਿੰਧ ਵੇਖ ਲਓ, ਬਲੋਚਿਸਤਾਨ ਵੇਖ ਲਓ, ਯਾਨੀ ਪੂਰੇ ਪਾਕਿਸਤਾਨ ਵਿੱਚ ਪੰਜਾਬੀ ਰਹਿੰਦੇ ਨੇ ਅਤੇ ਇਹ 70% ਤੋਂ ਵੱਧ ਲੋਕਾਂ ਦੀ ਮਾਦਰੀ ਜ਼ਬਾਨ ਪੰਜਾਬੀ ਏ। ਇਹਨੂੰ ਅਹਿਮੀਅਤ ਦਿੱਤੀ ਜਾਏ, ਪੰਜਾਬੀ ਜ਼ਬਾਨ ਨੂੰ ਫੌਰੀ ਤੌਰ 'ਤੇ ਜ਼ਰੀਆ ਤਾਲੀਮ ਬਣਾਇਆ ਜਾਏ ਤਾਂ ਕਿ ਜਿਹੜਾ ਇੱਥੇ ਅਨਪੜ੍ਹਤਾ, ਇੱਥੇ ਜਾਹਲੀਅਤ ਜਿਹੜੀ ਹੈ ਕਿ ਐਜੂਕੇਸ਼ਨ ਰੇਟ ਬਹੁਤ ਹੀ ਥੋੜ੍ਹਾ ਹੈ, ਉਹਦੇ ਤੋਂ ਬਾਹਰ ਨਿਕਲਿਆ ਜਾਏ। ਸਾਰੇ ਲੋਕ ਪੜ੍ਹੇ ਲਿਖੇ ਹੋਣ, ਆਪਣੀ ਜ਼ਬਾਨ ਵਿੱਚ ਪੜ੍ਹਨ ਅਤੇ ਦੁਨੀਆ ਦੀਆਂ ਵੀ ਜਿਹੜੀਆਂ ਵੱਡੀਆਂ ਜ਼ਬਾਨਾਂ ਨੇ ਉਹਨਾਂ ਵਿੱਚ ਵੀ ਇਲਮ ਹਾਸਲ ਕਰਨ, ਪਰ ਸਭ ਤੋਂ ਪਹਿਲਾਂ ਪੰਜਾਬੀ ਜ਼ਬਾਨ ਦੀ ਤਾਲੀਮ ਜਿਹੜੀ ਉਹ ਸ਼ੁਰੂ ਕਰਕੇ ਅਤੇ ਲੋਕਾਂ ਨੂੰ ਪੜ੍ਹੇ ਲਿਖਿਆਂ ਵਿੱਚ ਸ਼ਾਮਲ ਕਰਕੇ ਮੁਲਕ ਨੂੰ ਤਰੱਕੀ ਵੱਲ ਲੈ ਕੇ ਜਾਇਆ ਜਾਏ ਅਤੇ ਪਾਕਿਸਤਾਨ ਦੀ ਤਰੱਕੀ, ਪਾਕਿਸਤਾਨ ਦੇ ਮੁਆਸ਼ੀ ਮਾਮਲਿਆਂ ਦਾ, ਪਾਕਿਸਤਾਨ ਦੇ ਮੁਆਸ਼ੀ ਔਕੜਾਂ ਅਤੇ ਮਸਲਿਆਂ ਦਾ ਸਭ ਤੋਂ ਵਧੀਆ, ਸਭ ਤੋਂ ਚੰਗਾ ਹੱਲ ਇਹ ਵੇ ਕੌਮ ਨੂੰ ਪੰਜਾਬੀ ਜ਼ਬਾਨ ਦੀ ਪੜ੍ਹਾਈ ਲਿਖਾਈ ਕਰਾ ਕੇ ਉਹਨਾਂ ਨੂੰ ਐਜੂਕੇਟਡ, ਉਹਨਾਂ ਨੂੰ ਪੜ੍ਹਿਆ ਲਿਖਿਆ ਬਣਾਇਆ ਜਾਏ ਅਤੇ ਉਹਨਾਂ ਨੂੰ ਫਨ, ਉਹਨਾਂ ਨੂੰ ਜਿਹੜਾ ਹੈ ਉਹ ਟੈਕਨੀਕਲ ਤਰਬੀਅਤ ਉਹਨਾਂ ਦੀ ਕੀਤੀ ਜਾਏ ਤਾਂ ਕਿ ਉਹ ਆਪਣੇ ਮੁਲਕ ਵਿੱਚ ਵੀ ਅਤੇ ਬਾਹਰ ਵੀ ਜਿੱਥੇ ਵੀ ਜਾਣ ਉਹ ਆਪਣਾ ਰੁਜ਼ਗਾਰ ਹਾਸਲ ਕਰ ਸਕਣ। ਅਤੇ ਇਹਦੇ ਲਈ ਬੜਾ ਹੀ ਜ਼ਰੂਰੀ ਹੈ ਕਿ ਪੰਜਾਬੀ ਜ਼ਬਾਨ ਨੂੰ ਜ਼ਰੀਆ ਤਾਲੀਮ ਬਣਾਇਆ ਜਾਏ ਔਰ ਉਹਦੇ ਵਿੱਚ ਸਾਰੇ ਹੀ ਪੰਜਾਬੀਆਂ ਨੂੰ ਸ਼ਾਮਲ ਕਰਕੇ ਅਤੇ ਉਹਦੇ ਵਿੱਚ ਤਾਲੀਮ ਦਿੱਤੀ ਜਾਏ। ਇਸੇ ਤਰ੍ਹਾਂ ਹੀ ਦੂਜੀਆਂ ਜ਼ਬਾਨਾਂ ਵੀ ਜਿਹੜੀਆਂ ਨੇ ਉਹਦੇ ਵਿੱਚ ਵੀ ਮਾਦਰੀ ਜ਼ਬਾਨਾਂ ਨੂੰ ਅਹਿਮੀਅਤ ਜਿਹੜਾ ਉਹ ਪੰਜਾਬ ਤੋਂ ਬਾਹਰ ਦੇ ਸੂਬਿਆਂ 'ਚ ਅੱਗੇ ਹੀ ਹੈ, ਲੇਕਿਨ ਪੰਜਾਬ ਵਿੱਚ ਜਿਹੜਾ ਉਹ ਪੰਜਾਬੀ ਜ਼ਬਾਨ ਨੂੰ 100% 100% ਇਹਦਾ ਜਿਹੜਾ ਐਜੂਕੇਸ਼ਨਲ ਰੇਟ ਅਗਰ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ ਅਤੇ ਪੰਜਾਬੀ ਜ਼ਬਾਨ ਜ਼ਰੀਏ ਤਾਲੀਮ ਬਣਾਈ ਜਾਏ ਅਤੇ ਇਹ ਬੜਾ ਹੀ ਜ਼ਰੂਰੀ ਹੈ। ਚੀਨ ਦੀ ਮਿਸਾਲ ਨੂੰ ਸਾਹਮਣੇ ਰੱਖੋ, ਅਸੀਂ ਅਗਰ ਤਰੱਕੀ ਕਰਨੀ ਹੈ ਅਤੇ ਉਹਦਾ ਇੱਕ ਹੀ ਹੱਲ ਹੈ ਕਿ ਪੰਜਾਬੀ ਜ਼ਬਾਨ ਨੂੰ ਫੌਰੀ ਤੌਰ 'ਤੇ ਪੜ੍ਹਾਇਆ ਜਾਏ।